ਰੰਨ ਮਰੀਦ ਉਸ ਬੰਦੇ ਨੂੰ ਕਿਹਾ ਜਾਂਦਾ ਹੈ ਜਿਹੜਾ ਆਪਦੀ ਬੇਗਮ ਦੇ ਨਾਲ ਕੰਮਕਾਰ ਦੇ ਵਿੱਚ ਹੱਥ ਵਟਾਉਂਦਾ ਹੈ ਤੇ ਮਾਂ ਪਿਓ ਦੇਖਣ ਵਾਲੇ ਮੁਆਸ਼ਰਾ ਜ਼ਮਾਨਾ ਉਹਨੂੰ ਕਹਿੰਦੇ ਜੀ ਇਹ ਬੁੱਢੀ ਦੇ ਥੱਲੇ ਲੱਗਾ ਹੈ, ਇਹ ਬੁੱਢੀ ਤੋਂ ਡਰਦਾ ਹੈ। ਹਾਲਾਂਕਿ ਗੱਲ ਇਹ ਨਹੀਂ ਹੁੰਦੀ, ਗੱਲ ਇਹ ਹੁੰਦੀ ਆ ਕਿ ਉਹਨੇ ਜ਼ਿੰਦਗੀ ਜਿਹੜੀ ਹੈਗੀ ਹੈ ਨਾ ਉਹ ਅੱਛੀ ਗੁਜ਼ਾਰਨ ਦਾ ਵਾਅਦਾ ਕੀਤਾ ਹੁੰਦਾ ਹੈ, ਉਹਨੇ ਅੱਛੀ ਗੁਜ਼ਾਰਨੀ ਹੁੰਦੀ। ਨਿੱਕੀ ਨਿੱਕੀ ਗੱਲ ਤੋਂ ਲੜਾਈ ਝਗੜੇ ਚੰਗੇ ਨਹੀਂ ਹੁੰਦੇ। ਜੇ ਪੁੱਤਰ ਰੰਨ ਦੇ ਨਾਲ ਜਾਂ ਆਪਦੀ ਬੇਗਮ ਦੇ ਨਾਲ ਜਿਹੜਾ ਹੈਗਾ ਨਾ ਉਹ ਤਾਵਨ ਕਰਦਾ ਹੈ, ਉਹਦੇ ਨਾਲ ਜ਼ਿੰਦਗੀ ਦੇ ਸਾਰੇ ਮਾਮਲਾਤ ਸ਼ੇਅਰ ਕਰਦਾ ਹੈ ਤੇ ਉਹ ਰੰਨ ਮਰੀਦ ਹੁੰਦਾ ਹੈ। ਜੇ ਇਹ ਹੀ ਕੰਮ ਤੁਹਾਡਾ ਜਵਾਈ ਕਰਦਾ ਹੈ, ਉਹ ਜਿਹੜਾ ਹੈਗਾ ਉਹ ਉਹਨਾਂ ਦੀ ਅੰਡਰਸਟੈਂਡਿੰਗ ਹੋ ਜਾਂਦੀ ਹੈ। ਜਵਾਈ ਬਹੁਤ ਚੰਗਾ ਹੈ, ਸਾਡੀ ਧੀ ਦੀ ਗੱਲ ਬਹੁਤ ਮੰਨਦਾ ਹੈ। ਉਹੋ ਹੀ ਗੱਲ ਜੇ ਨੂੰਹ ਦੀ ਪੁੱਤਰ ਮੰਨਦਾ ਹੈ ਤੇ ਪੁੱਤਰ ਰੰਨ ਮਰੀਦ ਹੁੰਦਾ ਹੈ, ਜਵਾਈ ਜਿਹੜਾ ਹੈਗਾ ਉਹਦੀ ਅੰਡਰਸਟੈਂਡਿੰਗ ਹੋ ਜਾਂਦੀ, ਉਹ ਬਹੁਤ ਚੰਗਾ ਬੰਦਾ ਹੁੰਦਾ। ਇਹ ਦੋਹਰੀ ਪੋਲਿਸੀ ਹੁੰਦੀ ਹੈ, ਇਹਦੇ ਤੋਂ ਇਜਤਨਾਬ ਕਰਿਆ ਕਰੋ। ਇਹਦੀ ਵਜ੍ਹਾ ਦੇ ਨਾਲ ਹੀ ਘਰਾਂ ਦੇ ਵਿੱਚ ਫਸਾਦ, ਮਸਲੇ ਮਸਾਇਲ ਖੜੇ ਹੁੰਦੇ ਨੇ। ਇਹਦੀ ਵਜ੍ਹਾ ਦੇ ਨਾਲ ਤਲਾਕਾਂ ਤੀਂ ਗੱਲਾਂ ਜਾਂਦੀਆਂ ਨੇ। ਔਰ ਇਹ ਬੰਦਾ ਰੰਨ ਮਰੀਦ ਨਹੀਂ ਹੁੰਦਾ, ਬੰਦਾ ਘਰ ਨੂੰ ਚਲਾਉਣਾ ਚਾਹੁੰਦਾ ਹੈ। ਬੰਦਾ ਘਰ ਦੇ ਵਿੱਚ ਫਸਾਦ ਨਹੀਂ ਖੜਾ ਕਰਨਾ ਚਾਹੁੰਦਾ। ਘਰ ਦੇ ਵਿੱਚ ਫਸਾਦ ਦੀ ਜੜ ਜਿਹੜੀ ਹੁੰਦੀ ਹੈ ਨਾ ਉਹ ਸੱਸ ਹੁੰਦੀ ਹੈ। ਨੂੰਹ ਦੀ ਤੇ ਸੱਸ ਦੀ ਇਸੇ ਗੱਲ ਤੋਂ ਨਹੀਂ ਬਣਦੀ। ਪੁੱਤਰ ਦੇ ਵੀ ਖਿਲਾਫ ਅਗਰ ਹੋ ਜਾਣਾ ਜਿਹੜਾ ਹੈਗਾ ਨਾ ਉਹ ਇਹੀ ਕਮਾਲ ਹੁੰਦਾ ਹੈ ਵੀ ਇਹ ਬਗਾਨੀ ਧੀ ਨੂੰ ਇੱਜ਼ਤ ਕਿਉਂ ਦਿੰਦਾ। ਹਾਲਾਂਕਿ ਤੁਹਾਡੀ ਧੀ ਨੂੰ ਅਗਲਾ ਘਰ ਇੱਜ਼ਤ ਦੇਣ ਡਿਆ, ਉਹ ਬੱਲੇ ਬੱਲੇ ਬੜਾ ਖੁਸ਼ ਆ ਉਹ। ਤੇ ਜੇ ਤੁਹਾਡੇ ਘਰ ਵਿੱਚ ਬਗਾਨੀ ਧੀ ਨੂੰ ਇੱਜ਼ਤ ਦਿੱਤੀ ਜਾਂਦੀ ਆ ਤੇ ਉਹਨੂੰ ਤੁਸੀਂ ਰੰਨ ਮਰੀਦ ਆਖਦੇ ਜੇ। ਕੁਛ ਸ਼ਰਮ ਕਰਿਆ ਕਰੋ, ਗੈਰਤ ਨੂੰ ਹੱਥ ਮਾਰਿਆ ਕਰੋ। ਚੰਗੀ ਗੱਲ ਨਹੀਂ ਇਹ। ਹਾਲਾਤ ਨੂੰ ਨਾਰਮਲ ਰੱਖਿਆ ਕਰੋ। ਘਰ ਹੱਸਦੇ ਵਸਦੇ ਹੀ ਚੰਗੇ ਹੁੰਦੇ ਨੇ। ਅੱਲਾ ਹਾਫਿਜ਼।